ਜਮਹੂਰੀਅਤ ਦੇ ਨਾਂ ਥੱਲੇ ਭਾਰਤ ਦੇ ਵਿੱਚ ਜੋ ਸਿੱਖ ਨਸਲਕੁਸ਼ੀ ਲਗਾਤਾਰਤਾ ਨਾਲ ਪਿਛਲੀਆਂ 4 ਦਹਾਈਆਂ ਤੋਂ, ਔਰ ਜੇ ਅੱਜ ਅਸੀਂ ਕਸ਼ਮੀਰ ਦੇ ਹਵਾਲੇ ਨਾਲ ਦੇਖੀਏ 1 ਮਿਲੀਅਨ ਫੌਜ ਰੱਖ ਕੇ ਉੱਥੇ ਕਿਸ ਕਿਸਮ ਦੇ ਜ਼ੁਲਮ ਕੀਤੇ ਜਾ ਰਹੇ ਨੇ, ਇਸ ਕਿਸਮ ਦਾ ਜਿਹੜਾ ਵਰਤਾਰਾ ਹੈ ਉਸ ਦੇ ਉੱਤੇ ਨਜ਼ਰ ਰੱਖੀ ਜਾਏ। ਬਿਲਕੁਲ ਉਹ ਕਰਨ ਵਾਲੇ ਜਿਹੜੇ ਨੇ ਉਹਨਾਂ ਦੀ ਅਕਾਊਂਟੇਬਿਲਟੀ ਹੋਏ, ਜੈਨੋਸਾਈਡ ਕਰਨ ਵਾਲੇ ਰਿਜੀਮਸ ਨੂੰ ਆਨਸਰੇਬਲ ਬਣਾਇਆ ਜਾਏ। ਸੈਮਾਈ ਗਵਰਨਮੈਂਟ ਬਾਡੀਜ਼ ਨੇ ਜਿਨ੍ਹਾਂ ਦੀਆਂ ਰਿਪੋਰਟਸ ਜਦੋਂ ਤਿਆਰ ਹੁੰਦੀਆਂ ਨੇ ਉਹਨਾਂ ਨੂੰ ਅਮਰੀਕਾ ਦੇ ਜੇ ਹਵਾਲੇ ਨਾਲ ਗੱਲ ਕਰੀਏ ਤੇ ਉਹ ਆਪਣੇ ਲਾਅ ਬਣਾਉਣ ਵੇਲੇ ਜਾਂ ਉਸ ਸਰਕਾਰ ਨਾਲ ਫੋਰਨ ਪਾਲਿਸੀ ਬਣਾਉਣ ਵੇਲੇ ਉਹਨਾਂ ਨੂੰ ਧਿਆਨ 'ਚ ਰੱਖਦੇ ਨੇ ਕਿ ਪਿਛਲੇ 2 ਸਾਲ ਤੋਂ ਲਗਾਤਾਰਤਾ ਨਾਲ USCIRF ਜਦੋਂ ਇੰਡੀਆ ਬਾਰੇ ਰਿਪੋਰਟ ਕਰਦਾ ਤੇ ਇਹਦੇ ਜਿਹੜੀ ਵਰਸਟ ਕੈਟਾਗਰੀ ਹੈ ਜਿਹਨੂੰ ਤੁਸੀਂ ਵਰਸਟ ਬਲੈਕ ਲਿਸਟ ਕਹਿ ਸਕਦੇ ਹੋ ਉਹ ਹੈ COC, ਕਿਸੇ ਨੂੰ ਬਣਾਉਣਾ ਕੰਟਰੀ ਆਫ ਕੰਸਰਨ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਅਰਧ ਸਰਕਾਰੀ ਕਮਿਸ਼ਨਰ USCIRF ਅਤੇ ਲੈਂਟੋਸ ਹਿਊਮਨ ਰਾਈਟਸ ਕਮਿਸ਼ਨ ਨੇ ਜੈਨੋਸਾਈਡ ਦੇ ਉੱਤੇ ਇੱਕ ਵਰਚੁਅਲ ਹੀਅਰਿੰਗ ਕੀਤੀ ਜਿਸ ਵਿੱਚ ਦੁਨੀਆ ਦੇ ਅੱਡ-ਅੱਡ ਖਿੱਤਿਆਂ ਵਿਚਲੀਆਂ ਜਿਹੜੀਆਂ ਨਸਲਕੁਸ਼ੀਆਂ ਤੇ ਵਿਚਾਰ ਚਰਚਾ ਕੀਤੀ ਗਈ। ਸੋ ਅਮਰੀਕਾ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇੰਦਿਆਂ ਸਰਦਾਰ ਬੂਟਾ ਸਿੰਘ ਖੜੋਤ ਅਤੇ ਭੁਪਿੰਦਰ ਸਿੰਘ ਹੋਰਾਂ ਵੱਲੋਂ ਸਿੱਖ ਜੈਨੋਸਾਈਡ ਸੰਬੰਧੀ ਦਿੱਤੇ ਗਏ ਦਸਤਾਵੇਜ਼ ਨੂੰ ਵੀ ਰਿਕਾਰਡ ਦੇ ਵਿੱਚ ਸ਼ਾਮਲ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਤੇ? ਦੇਖੋ, ਇਹ ਲਫ਼ਜ਼ ਜੈਨੋਸਾਈਡ, ਹੋਲੋਕਾਸਟ, ਐਥਨਿਕ ਕਲੀਨਜ਼ਿੰਗ ਔਰ ਸਾਡੀ ਆਪਣੀ ਜ਼ਬਾਨ 'ਚ ਘੱਲੂਘਾਰ ਹੈ, ਇਹਨਾਂ ਲਫ਼ਜ਼ਾਂ ਦੇ ਉੱਤੇ ਇਹਨਾਂ ਦੀਆਂ ਕੀ ਇੰਪਲੀਕੇਸ਼ਨਸ, ਨੁਆਂਸਿਸ ਅਕਸਰ ਅਸੀਂ ਗੱਲ ਕਰਦੇ ਹਾਂ ਜਦੋਂ ਜੂਨ 84 ਦੇ ਘੱਲੂਘਾਰੇ ਵਾਲਾ ਹਫ਼ਤਾ ਆਉਂਦਾ ਹੈ ਜਾਂ ਨਵੰਬਰ ਦੇ ਵਿੱਚ ਜਦੋਂ ਸਿੱਖ ਨਸਲਕੁਸ਼ੀ, ਸਿੱਖ ਜੈਨੋਸਾਈਡ ਵਾਲਾ ਜਿਹੜਾ ਉਹ ਪੂਰਾ ਵੀਕ ਹੁੰਦਾ ਹੈ। ਅਸੀਂ ਇਸ ਬਾਰੇ ਡੀਟੇਲ ਗੱਲ ਕੀਤੀ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹ ਸਾਰੀਆਂ ਹੀ ਜਿਹੜੀਆਂ ਡੈਫੀਨੇਸ਼ਨਸ ਨੇ ਖਾਸ ਤੌਰ 'ਤੇ ਜੈਨੋਸਾਈਡ ਦੇ ਹਵਾਲੇ ਨਾਲ ਡਾਕਟਰ ਸਟੈਨਲੇ ਜਿਹੜੇ ਵਾਸ਼ਿੰਗਟਨ DC ਬੇਸਡ ਨੇ, ਜਦੋਂ ਉਹਨਾਂ ਨੇ 8 ਸਟੇਜਸ ਜਿਹੜੀਆਂ ਬਾਅਦ 'ਚ 10 ਸਟੇਜਸ ਆਈਆਂ ਆਫ ਜੈਨੋਸਾਈਡ, ਉਸ ਨੂੰ UN ਦੇ ਵਿੱਚ ਵੀ ਮੰਨਿਆ ਹੋਇਆ ਔਰ ਇਸ ਦੇ ਉੱਤੇ ਬੇਸਡ ਅਮਰੀਕਾ ਦੇ ਵਿੱਚ ਵੀ ਇੱਕ ਜਦੋਂ ਅਸੀਂ ਦੇਖਦੇ ਹਾਂ 2-3 ਇੱਕ ਤਾਂ ਪਰਪੀਟਰੇਟਰਸ ਨੇ ਔਰ ਜਦੋਂ ਅਸੀਂ ਜੈਨੋਸਾਈਡ ਜਾਂ ਘੱਲੂਘਾਰਾ ਜਾਂ ਹੋਲੋਕਾਸਟ ਤਾਂ ਯਹੂਦੀਆਂ ਨੇ ਆਪਣੇ ਨਾਂ ਹੀ ਰਿਜ਼ਰਵ ਕਰਾਇਆ ਹੋਇਆ, ਕਿਸੇ ਨੂੰ ਨਹੀਂ ਇਸਤੇਮਾਲ ਕਰਨ ਦਿੰਦੇ। ਐਥਨਿਕ ਕਲੀਨਜ਼ਿੰਗ ਜਿਵੇਂ ਬੋਸਨੀਆ ਦੇ ਹਵਾਲੇ ਨਾਲ ਇਹ ਟਰਮ ਸਾਹਮਣੇ ਆਈ, ਫਿਰ ਅਸੀਂ ਰਵਾਂਡਨ ਜੈਨੋਸਾਈਡ ਦੀ ਗੱਲ ਵੀ ਹੋਈ, ਹੁਤਸੀ ਤੁਤਸੀ ਕਬੀਲਿਆਂ ਦੀ ਉਹਨਾਂ ਦੀ ਜਿਹੜੀ ਹੈ ਐਥਨਿਕ ਕਲੀਨਜ਼ਿੰਗ ਦੀ ਗੱਲ, ਔਰ ਤਾਜ਼ਾ ਰੂਪ ਦੇ ਵਿੱਚ ਜੋ ਕੁਛ ਮਿਆਂਮਾਰ ਦੀ ਸਰਕਾਰ ਉਹਨਾਂ ਦੀ ਫੌਜੀ ਜੁੰਟਾ ਰੋਹਿੰਗਿਆ ਮੁਸਲਮਾਨਾਂ ਦੇ ਨਾਲ ਕਰ ਰਿਹਾ, ਇਹਦੀ ਇੰਟਰਨੈਸ਼ਨਲ ਗੱਲ ਹੋਈ। ਅਰਮੀਨੀਅਨਸ ਨੇ ਆਪਣਾ 100 ਸਾਲ ਪਹਿਲਾਂ ਉਹਨਾਂ ਦੇ ਨਾਲ ਕੀ ਹੋਇਆ ਆਟੋਮੈਨ ਅੰਪਾਇਰ ਦੇ ਥੱਲੇ, ਉਹਨੂੰ ਉਹ ਜੈਨੋਸਾਈਡ ਥੱਲੇ ਰੈਕਗਨਾਈਜ਼ ਕਰਾਉਣ ਦੇ ਲਈ ਅਕਸਰ ਜਿਹੜਾ ਆਪਣੇ ਢੰਗ ਨਾਲ ਲੌਬੀ ਕਰਦੇ ਨੇ। ਪਰ ਇਹ ਤਾਂ ਅਸੀਂ ਬੀਤੀਆਂ ਸਦੀਆਂ ਦੀ ਗੱਲ, ਕੋਈ 20ਵੀਂ ਸਦੀ ਹੋਏਗਾ, ਕੋਈ ਸ਼ਾਇਦ ਉਸ ਤੋਂ ਵੀ ਪਹਿਲਾਂ ਦੇ ਉਸ ਹਿਸਟਰੀ ਨਾਲ ਜੋੜਨਾ ਚਾਹੇਗਾ, ਲੇਕਿਨ ਜੋ ਕੁਛ ਅੱਜ 21ਵੀਂ ਸਦੀ 'ਚ ਹੋ ਰਿਹਾ ਔਰ ਖਾਸ ਤੌਰ 'ਤੇ ਜਮਹੂਰੀਅਤ ਦੇ ਨਾਂ ਥੱਲੇ ਭਾਰਤ ਦੇ ਵਿੱਚ ਜੋ ਸਿੱਖ ਨਸਲਕੁਸ਼ੀ ਲਗਾਤਾਰਤਾ ਨਾਲ ਪਿਛਲੀਆਂ 4 ਦਹਾਈਆਂ ਤੋਂ, ਔਰ ਜੇ ਅੱਜ ਅਸੀਂ ਕਸ਼ਮੀਰ ਦੇ ਹਵਾਲੇ ਨਾਲ ਦੇਖੀਏ 1 ਮਿਲੀਅਨ ਫੌਜ ਰੱਖ ਕੇ ਉੱਥੇ ਕਿਸ ਕਿਸਮ ਦੇ ਜ਼ੁਲਮ ਕੀਤੇ ਜਾ ਰਹੇ ਨੇ, ਕਿਵੇਂ ਸਿਸਟੇਮੈਟਿਕਲੀ ਜਦੋਂ ਜੈਨੋਸਾਈਡ ਦੇ ਉੱਤੇ ਜੇ ਗੱਲ ਕਰਨੀ ਹੋਏ ਫਿਰ ਤਾਂ ਲੰਬਾ ਚੌੜਾ ਇਸ ਦੀ ਹੈ ਕਿ ਵੀ ਉਹ ਕਿਹਨੂੰ ਡਿਫਾਈਨ ਕਰਦੇ ਨੇ, ਲੇਕਿਨ ਜਿਹੜੀ ਇੱਕ ਐਕਸੈਪਟੇਬਲ ਫਾਰਮ ਹੈ ਜਿੱਥੇ ਕਿ ਹਕੂਮਤ ਦੀ ਇੰਟੈਂਟ, ਔਰ ਜਦੋਂ ਅਸੀਂ ਸਟੇਟ ਜੈਨੋਸਾਈਡ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਹੁਤਸੀ ਤੁਤਸੀ ਰਵਾਂਡਨ ਕਰਦੇ ਹਾਂ, ਉਹਨੂੰ ਤੁਸੀਂ ਟਰਾਈਬਲ ਵਾਰਫੇਅਰ 'ਚ ਵੀ ਰੱਖ ਲੈਂਦੇ ਹੋ, ਹਾਲਾਂਕਿ ਉਸ ਨੂੰ ਵੀ ਅਲਟੀਮੇਟਲੀ ਰਵਾਂਡਨ ਜੈਨੋਸਾਈਡ ਕਿਹਾ ਗਿਆ ਕਿ ਕਿਹਦੀ ਕੌਣ ਮਦਦ ਕਰ ਰਿਹਾ। ਇਹੀ ਹਾਲ ਅਸੀਂ ਹੋਰ ਹਵਾਲਿਆਂ ਨਾਲ ਵੀ ਦੇਖਦੇ, ਲੇਕਿਨ ਇਸ ਦੇ ਉੱਤੇ ਕਿ ਦੁਨੀਆ 'ਚ ਇਸ ਕਿਸਮ ਦਾ ਜਿਹੜਾ ਵਰਤਾਰਾ ਹੈ ਉਸ ਦੇ ਉੱਤੇ ਨਜ਼ਰ ਰੱਖੀ ਜਾਏ। ਉਹ ਕਰਨ ਵਾਲੇ ਜਿਹੜੇ ਨੇ ਉਹਨਾਂ ਦੀ ਅਕਾਊਂਟੇਬਿਲਟੀ ਹੋਏ, ਕਿਉਂਕਿ ਉਹਨਾਂ ਸਾਰੀਆਂ ਸਟੇਜਸ 'ਚ ਜਿਹਦੇ 'ਚ ਕਿ ਤੁਸੀਂ ਬਦਨਾਮ ਕਰਦੇ ਹੋ, ਇੱਕ ਮਾਹੌਲ ਤਿਆਰ ਕਰਦੇ ਹੋ, ਫਿਰ ਐਗਜ਼ੀਕਿਊਟ ਕਰਦੇ ਹੋ,
ਫਿਰ ਜਿਹੜਾ ਪੋਸਟ ਜੈਨੋਸਾਈਡ ਡਿਨਾਇਲ ਹੁੰਦਾ, ਕਿਉਂਕਿ ਜਿਹੜੇ ਵੀ ਹਕੂਮਤਾਂ ਉਹ ਡਿਨਾਇਲ 'ਚ ਜਾਂਦੇ ਨੇ ਕਿ ਜੀ ਅਸੀਂ ਕੁਝ ਨਹੀਂ ਕੀਤਾ। ਲੇਕਿਨ ਜੇ ਇੰਟਰਨੈਸ਼ਨਲ ਲਾ ਅਬਾਈਡਿੰਗ ਸੁਸਾਇਟੀ ਅਸੀਂ ਬਣਾਉਣੀ ਹੈ ਜਾਂ ਉਸ 'ਚ ਯਕੀਨ ਰੱਖਦੇ ਹਾਂ, ਫਿਰ ਅਕਾਊਂਟੇਬਿਲਿਟੀ ਕਿ ਉਹਦਾ ਹਿਸਾਬ ਕਿਤਾਬ, ਮਤਲਬ ਇਹ ਹੈ ਕਿ ਜੈਨੋਸਾਈਡ ਕਰਨ ਵਾਲੇ ਰਿਜੀਮਸ ਨੂੰ ਆਂਸਰੇਬਲ ਬਣਾਇਆ ਜਾਏ। ਸੋ ਅਮਰੀਕਾ ਜਿਹੜਾ ਜ਼ਾਹਰ ਹੈ ਕਿ ਇੱਕ ਡੈਮੋਕ੍ਰੇਸੀ ਹੈ, ਔਰ ਅਮਰੀਕਾ ਦੇ ਵਿੱਚ ਰਿਲੀਜੀਅਸ ਫਰੀडम ਦੇ ਨਾਂ ਥੱਲੇ ਇੱਕ ਜਿਹੜਾ ਅਦਰਵਾਈਜ਼ ਇਸ ਗੱਲ ਦਾ ਵੀ ਧਿਆਨ ਰਹੇ ਕਿ ਇੱਕ ਪਾਸੇ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਰਿਪੋਰਟ ਕਰਦੀਆਂ ਨੇ ਹਿਊਮਨ ਰਾਈਟਸ ਵਾਇਓਲੇਸ਼ਨਸ ਨੂੰ, ਜੈਨੋਸਾਈਡਸ ਨੂੰ ਬਾਰੇ ਵੀ ਉਹ ਰਿਪੋਰਟ ਕਰਦੀਆਂ ਨੇ, ਜਿਨ੍ਹਾਂ ਦੇ ਵਿੱਚ ਐਮਨੈਸਟੀ ਇੰਟਰਨੈਸ਼ਨਲ ਬੜੀ ਰੈਪਿਊਟਡ ਹੈ, ਹਿਊਮਨ ਰਾਈਟਸ ਵਾਚ ਹੈ, ਔਰ ਇਸੇ ਤਰ੍ਹਾਂ ਡਾਕਟਰਸ ਵਿਦਆਊਟ ਬਾਰਡਰਸ ਔਰ ਸੈਂਕੜਿਆਂ NGOs ਨੇ ਜਿਨ੍ਹਾਂ ਦੇ ਨੂੰ UN ਦੇ ਵਿੱਚ ਵੀ ਮਾਨਤਾ ਪ੍ਰਾਪਤ ਹੈ, ਹਿਊਮਨ ਰਾਈਟ ਕੌਂਸਲ ਦੇ ਵਿੱਚ ਵੀ ਜਨੇਵਾ 'ਚ ਮਾਨਤਾ ਪ੍ਰਾਪਤ ਨੇ। ਪਰ ਇੱਕ ਜਿਹੜੀਆਂ ਸੈਮਾਈ ਗਵਰਨਮੈਂਟ ਬਾਡੀਜ਼ ਨੇ ਜਿਨ੍ਹਾਂ ਦੀਆਂ ਰਿਪੋਰਟਸ ਜਦੋਂ ਤਿਆਰ ਹੁੰਦੀਆਂ ਨੇ, ਉਹਨਾਂ ਨੂੰ ਅਮਰੀਕਾ ਦੇ ਜੇ ਹਵਾਲੇ ਨਾਲ ਗੱਲ ਕਰੀਏ ਤੇ ਉਹ ਆਪਣੇ ਲਾਅ ਬਣਾਉਣ ਵੇਲੇ ਜਾਂ ਉਸ ਸਰਕਾਰ ਨਾਲ ਫੋਰਨ ਪਾਲਿਸੀ ਬਣਾਉਣ ਵੇਲੇ ਉਹਨਾਂ ਨੂੰ ਧਿਆਨ 'ਚ ਰੱਖਦੇ ਨੇ। ਸੋ ਇਸ ਕਿਸਮ ਦੀ ਇੱਕ ਬਾਡੀ ਜਿਹੜੀ ਕਿ ਬਾਈ ਪਾਰਟੀਸਨ ਜਿਹਦੇ 'ਚ ਰਿਪਰੈਜ਼ੈਂਟੇਸ਼ਨ ਹੈ, ਔਰ 1996-97 ਦੇ ਵਿੱਚ ਇਹ ਇੱਕ ਪ੍ਰੋਪਰ ਕਮਿਸ਼ਨ ਦੇ ਰੂਪ ਦੇ ਵਿੱਚ, ਜਿਹਨੂੰ ਅੱਜ ਸ਼ਾਰਟ ਦੇ ਵਿੱਚ USCIRF ਕਹਿੰਦੇ ਨੇ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਇਹ ਉਸ ਦਾ ਮੁਕੰਮਲ ਨਾਂ ਹੈ। ਔਰ ਉਹ ਸਾਲਾਨਾ ਤੌਰ ਤੇ ਆਪਣੀ ਰਿਪੋਰਟ ਵੀ ਦਿੰਦੇ ਨੇ, ਔਰ ਇਹ ਗੱਲ ਵੀ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ ਕਿ ਪਿਛਲੇ 2 ਸਾਲ ਤੋਂ ਲਗਾਤਾਰਤਾ ਨਾਲ USCIRF ਜਦੋਂ ਇੰਡੀਆ ਬਾਰੇ ਰਿਪੋਰਟ ਕਰਦਾ ਹੈ ਤੇ ਇਹਦੇ ਜਿਹੜੀ ਵਰਸਟ ਕੈਟਾਗਰੀ ਹੈ, ਜਿਹਨੂੰ ਤੁਸੀਂ ਵਰਸਟ ਬਲੈਕ ਲਿਸਟ ਕਹਿ ਸਕਦੇ ਹੋ, ਉਹ ਹੈ COC, ਕਿਸੇ ਨੂੰ ਬਣਾਉਣਾ ਕੰਟਰੀ ਆਫ ਕੰਸਰਨ। ਔਰ ਕੰਟਰੀ ਆਫ ਕੰਸਰਨ ਜਿਹੜਾ ਜਿਹਦੇ 'ਚ ਉਹਨਾਂ ਨੇ ਇੰਡੀਆ ਨੂੰ ਰਿਕਮੈਂਡ ਕੀਤਾ ਹੋਇਆ, ਵੱਖਰੀ ਗੱਲ ਹੈ ਵੀ ਜਦੋਂ ਤੱਕ ਪੋਲੀਟੀਕਲ ਡਿਸੀਜਨ ਹੁੰਦਾ ਹੈ ਉਹ ਕੰਟਰੀ ਆਫ ਕੰਸਰਨ ਤੋਂ ਇੱਕ ਥੱਲੇ ਲੈ ਆਉਂਦੇ ਨੇ ਸਟੈਪ, ਫਿਰ ਕਹਿੰਦੇ ਨੇ ਜੀ ਅਸੀਂ ਬੈਕਡੋਰ ਡਿਪਲੋਮੇਸੀ ਰਾਹੀਂ ਸਮਝਾ ਰਹੇ। ਲੇਕਿਨ ਇਸੇ ਤਰ੍ਹਾਂ ਟੌਮ ਲੈਂਟੋਸ ਇੱਕ ਬੜਾ ਪਾਵਰਫੁਲ ਕਾਂਗਰਸਮੈਨ ਹੋਇਆ ਜਿਹੜਾ ਹੁਣ ਦੁਨੀਆ 'ਚ ਨਹੀਂ ਹੈ, ਪਰ ਉਹ ਇੰਨਾ ਵੱਡਾ ਐਡਵੋਕੇਟ ਸੀ, ਉਹ ਸਿੱਖ ਹੱਕਾਂ ਦਾ ਵੀ ਖਾਲਿਸਤਾਨ ਦਾ ਵੀ ਹਮਾਇਤੀ ਰਿਹਾ ਆਪਣੇ ਪੀਰੀਅਡ 'ਚ। ਉਹਦੇ ਨਾਂ ਦੇ ਉੱਤੇ ਜਿਹੜਾ ਰੋਡ ਵੀ ਹੈ, ਔਰ ਇੱਕ ਕਮਿਸ਼ਨ ਜਿਹੜਾ US ਕਾਂਗਰਸ ਦੇ ਵਿੱਚ ਬਣਿਆ ਉਹ ਟੌਮ ਲੈਂਟੋਸ ਹਿਊਮਨ ਰਾਈਟਸ ਕਮਿਸ਼ਨ। ਹੁਣ ਜਿਹੜੀ ਗੱਲ ਵੱਲ ਅਸੀਂ ਜਿਹੜੀ ਮੇਨ ਖਬਰ ਹੈ, ਔਰ ਅਸੀਂ ਇਸ ਦੇ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਮੁਬਾਰਕਬਾਦ ਦਿੰਦੇ ਹਾਂ ਅਮਰੀਕਨ ਚੈਪਟਰ ਨੂੰ ਕਿ ਇੱਕ ਪਾਸੇ ਉਹਨਾਂ ਨੇ ਜਿੱਥੇ ਪੰਜਾਬ ਦੇ ਵਿੱਚ ਸਰ ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਦੀ ਆਵਾਜ਼ ਨੇ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਵਿਦਨ ਦਾ ਕਨਸਟੀਟਿਊਸ਼ਨਲ ਇੰਟਰਨੈਸ਼ਨਲ ਲਾਅ ਉਹ ਐਡਵੋਕੇਸੀ ਕਰਦੇ ਨੇ, ਉੱਥੇ ਅਮਰੀਕਾ ਚੈਪਟਰ ਨੇ ਐਨ ਮੌਕੇ ਦੇ ਉੱਤੇ ਜਦੋਂ ਕਿ ਪਿਛਲੇ ਦਿਨਾਂ 'ਚ ਇੱਕ ਜੁਆਇੰਟ ਵਰਚੁਅਲ ਹੀਅਰਿੰਗ ਇਹਨਾਂ ਦੋਨਾਂ ਦੀ USCIRF ਔਰ ਟੌਮ ਲੈਂਟੋਸ ਹਿਊਮਨ ਰਾਈਟਸ ਕਮਿਸ਼ਨ ਦੀ ਜਿਹੜੀ ਆ ਉਹ ਜੈਨੋਸਾਈਡ ਦੇ ਉੱਤੇ ਹੋਈ। ਔਰ ਉਹਦਾ ਬੇਸਿਕ ਜਦੋਂ ਮੈਂ ਉਹਨਾਂ ਦੀ ਇਹ ਪ੍ਰੈਸ ਰਿਲੀਜ਼ ਦੇਖ ਰਿਹਾ ਜਿਹੜਾ USCIRF ਦੀ, ਤਾਂ ਉਹਦੇ 'ਚ ਇਹ ਹੈ ਕਿ ਵੀ so that perpetrators of mass atrocities both state and non-state actors ਜਿਹੜੇ ਨੇ ਉਹਨਾਂ ਨੂੰ ਅਕਾਊਂਟੇਬਲ ਬਣਾਇਆ ਜਾਏ ਇੰਟਰਨੈਸ਼ਨਲ ਕ੍ਰਾਈਮਸ ਦੇ ਥੱਲੇ, ਇਨਕਲੂਡਿੰਗ ਜੈਨੋਸਾਈਡ ਕਮਿਟਡ ਅਗੇਂਸਟ ਰਿਲੀਜੀਅਸ ਕਮਿਊਨਿਟੀਜ਼। ਹੁਣ ਇਹ ਉਹ ਕੈਟਾਗਰੀ 'ਚ ਹੈ ਜਿਹਦੇ 'ਚ ਸਿੱਖ ਫਿੱਟ ਹੁੰਦੇ ਨੇ ਪੂਰੀ ਤਰ੍ਹਾਂ। ਔਰ ਇਹ ਦੋਨਾਂ ਦੀ ਜਿਹੜੀ ਜੁਆਇੰਟ ਵਰਚੁਅਲ ਹੀਅਰਿੰਗ ਹੋਈ ਉਹਦੇ 'ਚ ਉਹਨਾਂ ਨੇ ਇਹ ਕਿਹਾ, ਔਰ ਮੈਂ ਇੱਕ ਪੈਰਾਗ੍ਰਾਫ ਉਹਦਾ ਪਹਿਲਾਂ ਸ਼ੇਅਰ ਕਰਨਾ ਚਾਹੁੰਦਾ ਕਿ ਜੈਨੋਸਾਈਡ ਕਨਵੈਨਸ਼ਨ ਕੀ ਹੈ UN ਦੀ, ਜਿਹਨੂੰ ਟੌਮ ਲੈਂਟੋਸ ਕਮਿਸ਼ਨ ਨੇ ਔਰ USCIRF ਨੇ ਕੋਟ ਕੀਤਾ ਕਿ ਡਿਸਪਾਈਟ ਦਾ 1948 ਜੈਨੋਸਾਈਡ ਕਨਵੈਨਸ਼ਨ ਐਂਡ ਡੈਕਲਾਰੇਸ਼ਨਸ ਆਫ ਨੈਵਰ ਅਗੇਨ, ਕਿਉਂਕਿ ਜਦੋਂ ਜੂਇਸ਼ ਜੈਨੋਸਾਈਡ ਦੀ ਕਹਾਣੀ ਸਾਹਮਣੇ ਆਈ ਤੇ ਇੱਕ ਨਾਰਾ ਸੀ ਨੈਵਰ ਅਗੇਨ ਨੈਵਰ, ਉਹਨਾਂ ਨੇ ਕਿਹਾ ਡਿਸਪਾਈਟ ਇਹਦੇ ਬਾਵਜੂਦ perpetrators around the world continue to commit genocide including against religious communities with impunity। ਇਹਦੇ ਬਾਵਜੂਦ ਜਿਹੜਾ ਧਾਰਮਿਕ ਘੱਟ ਗਿਣਤੀਆਂ ਦੇ ਅਕਲੀਅਤਾਂ ਦੇ ਖਿਲਾਫ ਬਿਨਾਂ ਕਿਸੇ ਜਵਾਬਦੇਹੀ ਦੇ ਇਹ ਜੈਨੋਸਾਈਡ ਜਾਰੀ ਹੈ। ਹੋਲਡਿੰਗ perpetrators accountable for their crimes is imperative for deterrence and is key element in providing justice to the victims of these crimes along with reparations for devastated communities, restoring the dignity of survivors
and supporting broader transitional justice process that deal with the legacy of conflict। ਹੁਣ ਇਹਦੇ 'ਚ ਉਹਨਾਂ ਨੇ ਕਿਹਾ ਵੀ ਜੇ ਉਹਨਾਂ ਨੂੰ ਤੁਸੀਂ ਜਵਾਬਦੇਹ ਨਹੀਂ ਠਹਿਰਾਓਗੇ ਜੋ ਕਰ ਰਹੇ ਨੇ ਤੇ ਲਗਾਤਾਰਤਾ ਨਾਲ ਵਾਪਰਦਾ ਰਹੇਗਾ। ਵਿਕਟਮਸ ਨੂੰ ਜਸਟਿਸ ਵੀ ਮਿਲਣਾ ਚਾਹੀਦਾ ਹੈ, ਜਿਹੜੇ ਉਹਨਾਂ ਦੇ ਡੈਮੇਜ ਨੇ ਉਸ ਦਾ ਉਹਨਾਂ ਨੂੰ ਜਿਹੜਾ ਉਹ ਮੁਆਵਜ਼ਾ ਵੀ ਮਿਲਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਵੀ ਡਿਸਪਾਈਟ ਦਿਸ ਇੰਪੋਰਟੈਂਸ ਇਨ ਦਾ ਫੇਸ ਆਫ ongoing mass atrocities or even in their aftermath many obstacles impede the ability of victims to access justice। ਕਿ ਇਹਦੇ ਬਾਵਜੂਦ ਕਿ ਇਹ ਸਾਰੀਆਂ ਮਾਸ ਐਟਰੋਸਿਟੀਜ਼ ਵੀ ਹੋਈਆਂ ਨੇ, ਚੱਲ ਵੀ ਰਹੀਆਂ ਨੇ, ਪਰ ਵਿਕਟਮਸ ਜਿਹੜੇ ਉਹ ਪੀੜਤ ਨੇ ਉਹਨਾਂ ਨੂੰ ਜਸਟਿਸ ਨਹੀਂ ਮਿਲਦਾ। ਵਾਈਲ ਸਟੇਟਸ ਹੈਵ ਦਾ ਪ੍ਰਾਇਮਰੀ ਓਬਲੀਗੇਸ਼ਨ ਅੰਡਰ ਇੰਟਰਨੈਸ਼ਨਲ ਲਾਅ to criminally prosecute those responsible for mass atrocity crimes, international and hybrid courts can help close the accountability gap। ਹੁਣ ਇਹਦੇ 'ਚ ਉਹਨਾਂ ਨੇ ਕਿਹਾ ਜੀ ਇਹ ਸਟੇਟਸ ਦੀ ਜ਼ਿੰਮੇਵਾਰੀ ਹੈ ਕਿ ਜਿਨ੍ਹਾਂ ਦੇ ਖਿਲਾਫ ਇਹ ਹੋ ਰਿਹਾ ਉਹਨੂੰ ਜ਼ਿੰਮੇਵਾਰ ਜਿਹੜਾ ਅਕਾਊਂਟੇਬਲ ਠਹਿਰਾਇਆ ਜਾਏ। ਅਦਰਵਾਈਜ਼ ਫਿਰ ਜਿਹੜਾ ਇੰਟਰਨੈਸ਼ਨਲ ਹਾਈਬ੍ਰਿਡ ਕੋਰਟ ਜਿਹੜੇ ਨੇ ਉਹ ਇਹਦੇ 'ਚ ਮਦਦ ਕਰ ਸਕਦੇ ਨੇ। ਪਰ ਜੇ ਸਟੇਟ ਖੁਦ ਹੀ ਪਰਪੀਟ੍ਰੇਟਰ ਹੈ ਹੀਨਸ ਕ੍ਰਾਈਮਸ ਦੇ ਲਈ, ਖੁਦ ਹੀ ਜ਼ਿੰਮੇਵਾਰ ਹੈ, ਤੇ ਫਿਰ ਕੌਣ ਕਿ ਰਾਣੀ ਨੂੰ ਕਿ ਰਾਣੀਏ ਅੱਗਾ ਟੱਕ, ਕਿਉਂਕਿ ਇਹ ਤਾਂ ਇਹ ਪਾਰਟ ਹੈ। ਫਿਰ ਉਹਨਾਂ ਨੇ ਇਹ ਸਟੇਟਮੈਂਟ ਦੇ ਵਿੱਚ ਸੈਵਰਲ ਰਿਲੀਜੀਅਸ ਕਮਿਊਨਿਟੀਜ਼ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਉੱਤੇ ਜੈਨੋਸਾਈਡ ਹੋਇਆ ਹੈ, ਇਰਾਕ, ਸੀਰੀਆ, ਇਸਲਾਮਿਕ ਸਟੇਟ, ਔਰ ਇਸ ਸਾਰਿਆਂ ਦੇ ਯਜ਼ਦੀ, ਕ੍ਰਿਸਚਨਸ, ਰਿਲੀਜੀਅਸ ਮਾਈਨੋਰਿਟੀਜ਼, ਔਰ ਇਸ ਸਾਰੇ ਦਾ ਜ਼ਿਕਰ ਕਰਦਿਆਂ ਰੋਹਿੰਗਿਆਂ ਦਾ ਖਾਸ ਤੌਰ 'ਤੇ ਜ਼ਿਕਰ ਹੈ, ਵੀਗਰ ਮੁਸਲਮਾਨਾਂ ਦਾ ਜ਼ਿਕਰ ਹੈ, ਵੀਗਰ ਟ੍ਰਿਬਿਊਨਲ ਦੀ ਗੱਲ ਹੈ, ਔਰ ਇਹ ਸਾਰਾ ਹੁਣ ਇਸ ਦੇ ਵਿੱਚ ਪੂਰੀ ਜਿਹੜੀ ਵਰਚੁਅਲ ਕਾਨਫਰੰਸ ਹੋਈ, ਹੀਅਰਿੰਗ ਹੋਈ, ਔਰ ਉਹਦੇ 'ਚ ਕਾਫੀ ਪ੍ਰੋਮੀਨੈਂਟ ਜਿਹੜੇ ਨੇ ਕਾਂਗਰਸਮੈਨ ਵੀ, ਰਿਪਰੈਜ਼ੈਂਟੇਟਿਵ ਜੇਮਸ ਐਮਗਵਰਨ ਜਿਨ੍ਹਾਂ ਨੇ ਕੋ-ਚੇਅਰ ਕੀਤਾ, ਕ੍ਰਿਸ ਸਮੇਤ, ਨੈਨ ਮੈਨੇਂਜ਼ਾ, ਨਿਊਰੀ ਟਨੈਟ, ਫਿਰ ਪੈਨਲ ਨੇ ਉਹਨਾਂ ਦੀ ਡਿਟੇਲ ਹੈ ਕਿ ਉਹਨਾਂ ਦੇ ਵਿੱਚ ਕੌਣ ਆਇਆ। ਸੋ ਕੁਛ ਤਾਂ ਪੈਨਲਿਸਟ ਸੀ ਜਿਨ੍ਹਾਂ ਨੇ ਜਿਹਦਾ ਵੀ ਉਹਨਾਂ ਨੇ ਪ੍ਰੈਜ਼ੈਂਟ ਕੀਤਾ, ਪਰ ਇਸੇ ਹੀ ਉਹਨਾਂ ਨੇ ਹੀਅਰਿੰਗ ਦੇ ਵਿੱਚ ਜਾਂ ਬਰੀਫਿੰਗ ਦੇ ਵਿੱਚ ਸਬਮਿਸ਼ਨਸ ਵੀ ਲਈਆਂ ਕਿ ਜਿਨ੍ਹਾਂ ਦੀਆਂ ਕੌਮਾਂ ਨਾਲ ਕੀ ਵਾਪਰਿਆ ਉਹ ਆਪਣੀ ਸਟੇਟਮੈਂਟ ਜਿਹੜਾ ਹੈ ਫॉर ਰੈਕਰਡ ਦੇਣ। ਔਰ ਉਹਦੇ 'ਚ ਈਵਨ ਇਹਨਾਂ ਦੇ ਮੇਨ ਵੈਬਸਾਈਟ ਦੇ 'ਚ ਹੀ ਹੈ ਕਿ ਸਟੇਟਮੈਂਟ ਆਫ ਭੁਪਿੰਦਰ ਸਿੰਘ ਐਂਡ ਬੂਟਾ ਸਿੰਘ ਖੜੌਤ। ਹੁਣ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਸਿੱਖ ਜੈਨੋਸਾਈਡ ਦੇ ਹਵਾਲੇ ਨਾਲ, ਇਹਦੇ 'ਤੇ ਉਹਨਾਂ ਨੇ ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਣੀ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ ਹੈ। ਹਾਲਾਂਕਿ ਉਹਨਾਂ ਦੇ USCIRF ਔਰ ਟੌਮ ਲੈਂਟੋਸ ਕਮਿਸ਼ਨ ਦੇ ਵੈਬਸਾਈਟ 'ਤੇ ਡਾਇਰੈਕਟਲੀ ਤੁਸੀਂ ਲਿੰਕ 'ਤੇ ਕਲਿੱਕ ਕਰੋ ਤੇ ਇਹ ਜਿਹੜੀ ਹੈ ਰਿਪੋਰਟ ਸਾਹਮਣੇ ਆ ਜਾਂਦੀ ਹੈ ਉਹਨਾਂ ਦੀ ਕੀ ਸਬਮਿਸ਼ਨ ਹੈ। ਲੇਕਿਨ ਮੈਂ ਬਰੀਫ, ਹਾਲਾਂਕਿ ਸਾਡੇ ਵਿਊਅਰ ਡਾਇਰੈਕਟਲੀ ਵੀ ਜਾ ਕੇ ਐਕਸੈਸ ਕਰ ਸਕਦੇ ਨੇ, ਪਰ ਜਸਟ ਐਜ਼ ਏ ਰੈਫਰੈਂਸ ਜਿਹੜੀ ਰਿਟਨ ਸਟੇਟਮੈਂਟ ਇਸ ਰਿਕਾਰਡ ਦਾ ਹਿੱਸਾ ਬਣੀ ਇਸ ਜੁਆਇੰਟ US ਕਮਿਸ਼ਨ ਔਰ ਟੌਮ ਲੈਂਟੋਸ ਕਮਿਸ਼ਨ ਦੀ, ਉਸ ਦੇ ਵਿੱਚ ਉਹਨਾਂ ਨੇ ਬੜੀ ਬੇਬਾਕੀ ਦੇ ਨਾਲ ਸਿੱਖ ਇਸ਼ੂ ਜਿਹੜਾ ਪ੍ਰੈਜ਼ੈਂਟ ਕੀਤਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਸਟੇਟਮੈਂਟ ਐਕਸਪਲੋਰਡ ਦਾ ਡਿਫਰੈਂਟ ਟਾਈਮ ਲਾਈਨਸ, staged killings of Sikhs in November 1984, denial of justice, the killings of Sikh youth during counter-insurgency operation of 1990s, ਜ਼ਾਹਰ ਹੈ 1995 ਤੱਕ, synthetic drug infiltration, ਜਿਹੜੀ substance ਜਾਂ drug warfare ਹੈ ਪੰਜਾਬ 'ਚ ਉਹਦਾ ਵੀ ਜ਼ਿਕਰ ਹੈ, and wiping of a whole generation, and now through the Indian Agriculture Laws 2020 to acquire the ancestral lands of the Sikhs, economical genocide, ਕਿ physical ਵੀ ਕੀਤਾ ਹੈ, ਡਰੱਗਸ ਰਾਹੀਂ ਵੀ ਉਹਨਾਂ ਨੇ ਕੀਤਾ, ਕਲਚਰਲ ਵੀ ਕਰ ਰਹੇ ਨੇ, ਔਰ ਹੁਣ ਇਕਨੋਮਿਕਲ ਜੈਨੋਸਾਈਡ ਜਿਹੜੇ ਖੇਤੀ ਕਾਨੂੰਨ ਨੇ। ਫਿਰ ਉਹਨਾਂ ਨੇ ਕਾਂਗਰੈਸ਼ਨਲ ਜਿਹੜੇ ਰੈਕਡ ਦੇ ਵਿੱਚੋਂ ਸਿੱਖ ਪਰਸੀਕਿਊਸ਼ਨ ਦੀ ਜਿਹੜੀ ਹੈ ਉਹ ਪੂਰਾ ਉਹਨਾਂ ਨੇ 1947 ਤੋਂ ਬਾਅਦ ਕੀ ਹੋਇਆ ਉਹ ਰਿਕਾਰਡ ਵੀ ਨਾਲ ਸਬਮਿਟ ਕੀਤਾ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਸਿੱਖ ਕਮਿਊਨਿਟੀ ਹੈਜ਼ ਲੋਸਟ ਵਨ ਹੋਲ ਜਨਰੇਸ਼ਨ ਟੂ ਕਾਊਂਟਰ ਇੰਸਰਜੈਂਸੀ ਆਪਰੇਸ਼ਨਸ ਔਰ ਇਨ 1990s and another generation to deep synthetic drug penetration, ਕਿ 84 ਤੋਂ 94 ਤੱਕ ਤਾਂ ਉਹਨਾਂ ਨੇ ਵਾਈਪ ਆਊਟ ਕਰ ਦਿੱਤੀ ਇੱਕ ਜਨਰੇਸ਼ਨ, 1.5 ਲੱਖ ਨੌਜਵਾਨ ਮਾਰ ਕੇ, ਔਰ ਉਸ ਤੋਂ ਫੋਲੋਇੰਗ ਡੈਕੇਡ ਦੇ ਵਿੱਚ ਉਹਨਾਂ ਨੇ ਡਰੱਗ ਐਬਿਊਜ਼ ਦੇ ਨਾਲ ਜਿਹੜਾ ਕੀਤਾ, ਔਰ ਇਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਅਕਾਊਂਟੇਬਿਲਿਟੀ ਫॉर the perpetrators and urge the US government to hold India accountable for these human rights abuses। ਉਹਨਾਂ ਨੇ ਕਿਹਾ ਵੀ ਭਾਰਤ ਨੂੰ ਇਸ ਦੇ ਲਈ ਜਵਾਬਦੇਹ ਬਣਾਇਆ ਜਾਏ, ਔਰ ਜਿਹੜਾ ਫਰੇਮਵਰਕ ਹੈ ਲਾਅ ਦਾ, ਇੰਟਰਨੈਸ਼ਨਲ ਲਾਅ ਦਾ ਔਰ ਕਨਵੈਨਸ਼ਨ ਅਗੇਂਸਟ ਜੈਨੋਸਾਈਡ, ਉਹਦੇ ਥੱਲੇ ਜਿਹੜਾ ਇਹਨਾਂ ਨੂੰ ਜਿਹੜਾ ਉਹ ਪ੍ਰੋਸੀਕਿਊਟ ਕੀਤਾ ਜਾਏ। ਔਰ ਉਹਨਾਂ ਨੇ ਜਿੱਥੇ ਸਿੱਖ ਕੇਸ ਦੀ ਗੱਲ ਕੀਤੀ
ਨਾਲ ਦੀ ਨਾਲ ਉਹਨਾਂ ਨੇ ਮੁਸਲਿਮ ਪਰਸੀਕਿਊਸ਼ਨ ਥਰੂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ and deliberate attempt by Indian government to wipe out Sikh and Muslim communities ਔਰ ਥੱਲੇ ਉਹਨਾਂ ਨੇ ਡਿਟੇਲ ਦਿੱਤੀ ਹੈ। ਔਰ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀਰ ਬੂਟਾ ਸਿੰਘ ਖੜੌਦ ਔਰ ਵੀਰ ਭੁਪਿੰਦਰ ਸਿੰਘ ਹੋਰਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੇ ਬੜੀ ਟਾਈਮਲੀ ਜਿਹੜਾ ਹੈ ਉਹ ਆਪਣੀ ਜਿਹੜੀ ਹੈ ਉਹ ਪ੍ਰੈਜੈਂਟੇਸ਼ਨ ਉਸ ਰਿਕਾਰਡ ਦੇ ਵਿੱਚ ਦਿੱਤੀ। ਔਰ ਅਸੀਂ ਐਕਸਪੈਕਟ ਕਰਦੇ ਹਾਂ ਕਿ ਆਉਣ ਵਾਲੇ ਸਾਲ ਦੇ ਵਿੱਚ ਇਸ ਕਮਿੰਗ ਈਅਰ 'ਚ ਜਿਹੜੀ USCIRF ਦੀ ਐਨੂਅਲ ਰਿਪੋਰਟ ਹੋਏਗੀ ਇਹ ਉਸ ਦੇ ਵਿੱਚ ਵੀ ਸਿੱਖ ਜੈਨੋਸਾਈਡ ਕਿਵੇਂ ਹੋਇਆ ਬੀਤੇ 'ਚ ਔਰ ਅੱਜ ਕਿਵੇਂ ਹੋ ਰਿਹਾ ਇਸ ਬਾਰੇ ਜ਼ਰੂਰ ਮੈਂਸ਼ਨ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।